नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। नमाज का तर्जमा ते उहदी तफसीर दे उत्ते साडा यह दूसरा प्रोग्राम है। पिछले हिस्से दे विच असीं गल कीती सी ताऊस कि नमाज पढ़न तो पहले असीं जिहड़ियां तैयारियां करनियां ने ते जदों असीं मसल्ले ते खड़े होना है उस वक्त जिहड़ी है ना उस कैफियत नूं या जिहड़े असीं अल्फाज अदा करने ने उहदे ते ना गल हो रही सी। नमाज एक ऐसा जज्बा है जिहड़ा ना सरैंडर करन दा जज्बा है। अल्लाह ताला दे हजूर जदों असीं खलोने हैं ना तो तमाम अपनियां जितनियां भी साडियां चलाकियां होंदियां ने, साढ़े जिहड़े अमाल होंदे ने, साडियां वडियाइयां होंदियां ने, ओह असीं सारे हथियार अपने जिहड़े ने ना ਉਹ ਸੁੱਟ ਕੇ ਨਾ ਪਾਕ ਪਰਵਰਦੀਗਾਰ ਦੇ ਅੱਗੇ ਜਿਹੜਾ ਨਾ ਅਸੀਂ ਨਿਹੱਤੇ ਖਲੋ ਜਾਂਦੇ ਹਾਂ, ਦੋਨੋਂ ਹੱਥ ਚੁੱਕ ਕੇ ਸਰੈਂਡਰ ਕਰਨੇ ਆ। ਜਦੋਂ ਅਸੀਂ ਤਕਬੀਰ ਪੜ੍ਹਨੇ ਆ ਅੱਲਾਹੁ ਅਕਬਰ। ਜਿਸ ਤਰ੍ਹਾਂ ਇੱਕ ਫੌਜੀ ਜੰਗ ਦੇ ਵਿੱਚ ਉਹ ਆਪਣੇ ਸਾਰੇ ਹਥਿਆਰ ਜਿਹੜੇ ਨੇ ਉਹ ਇਸਤੇਮਾਲ ਕਰਕੇ ਤੇ ਜਦੋਂ ਉਹ ਕਾਬੂ ਆ ਜਾਂਦਾ ਜਿਹੜਾ ਜਿਹਦੇ ਨਾਲ ਉਹ ਲੜ ਰਿਹਾ ਹੁੰਦਾ ਤੇ ਉਹਦੇ ਸਾਹਮਣੇ ਫਿਰ ਉਹ ਇੰਜ ਕਰਦਾ ਕਿ ਉਸ ਜਿਹੜਾ ਵੀ ਉਹ ਬਾਦਸ਼ਾਹ ਹੁੰਦਾ ਜਿਹਦੇ ਸਾਹਮਣੇ ਉਹ ਜੰਗ ਹਾਰ ਗਿਆ ਹੁੰਦਾ ਤੇ ਉਹ ਨਾ ਉੱਥੇ ਆਪਣੇ ਸਾਰੇ ਹਥਿਆਰ ਵਗੈਰਾ ਸਾਰੇ ਸੁੱਟ ਕੇ ਗੋਲਿਆਂ ਦੇ ਭਾਰ ਉੱਥੇ ਬੈਠ ਜਾਂਦਾ, ਦੋਵੇਂ ਹੱਥ ਚੁੱਕ ਲੈਂਦਾ, ਖੜਾ ਹੋ ਜਾਂਦਾ, ਦੋਵੇਂ ਹੱਥ ਚੁੱਕ ਕੇ ਕਿ ਬਈ ਮੇਰੀ ਹੁਣ ਲੜਨ ਦੀ ਸਿੱਕਤ ਜਿਹੜੀ ਹੈ ਨਾ ਉਹ ਖ਼ਤਮ ਹੋ ਗਈ, ਹੁਣ ਮੇਰੇ ਵਿੱਚ ਹਿੰਮਤ ਨਹੀਂ ਹੈ ਕਿ ਮੈਂ ਮਜ਼ੀਦ ਲੜ ਸਕਾਂ। ਇਸ ਵਾਸਤੇ ਨਾ ਮੈਂ ਜਿਹੜਾ ਵੀ ਤੁਹਾਡੇ ਅੱਗੇ ਜਿਹੜਾ ਵੀ ਨਾ ਉਹ ਮੈਂ ਸਿਰ ਸੁੱਟਿਆ ਤੇ ਮੈਂ ਨਾ ਸਰਨਗੂ ਹੋ ਗਿਆ। ਮੈਂ ਹੁਣ ਜਿਹੜਾ ਵੇ ਤੁਹਾਡੇ ਅੱਗੇ ਸਰੈਂਡਰ ਹੋ ਗਿਆ, ਤੁਹਾਡੀ ਮਰਜ਼ੀ ਦੇ ਤਾਬੇ ਹੋ ਗਿਆ, ਤੁਹਾਡਾ ਗੁਲਾਮ ਹੋ ਗਿਆ। ਹੁਣ ਮੈਂ ਤੁਹਾਡੇ ਮੁਖਾਲਫ ਜਿਹੜਾ ਨਾ ਉਹ ਨਹੀਂ ਮੈਂ ਖੜਾ, ਮੁਖਾਲਫ ਸਿਮਤ 'ਚ ਨਹੀਂ ਖੜਾ। ਹੁਣ ਮੈਂ ਤੁਹਾਡੇ ਕਦਮਾਂ ਦੇ ਵਿੱਚ ਬੈਠਾ ਹੋਇਆ ਵਾ। ਹੁਣ ਤੁਸੀਂ ਮੇਰੇ ਨਾਲ ਸਲੂਕ ਕਰਨਾ ਆਪਣੇ ਜ਼ਰਫ ਦੇ ਮੁਤਾਬਿਕ। ਔਰ ਇਹੋ ਹੀ ਅੰਦਾਜ਼ ਜਿਹੜਾ ਹੈ ਸਾਡਾ ਨਮਾਜ਼ ਪੜ੍ਹਨ ਲੱਗਿਆ, ਨਮਾਜ਼ ਦੀ ਅਦਾਇਗੀ ਨੂੰ ਅਦਾ ਕਰਨ ਲੱਗਿਆ, ਜਿਹਨੂੰ ਕਿ ਬਾਰ ਬਾਰ ਕੁਰਾਨ ਪਾਕ ਦੇ ਵਿੱਚ ਕਿਹਾ ਗਿਆ ਆਕਿਮੁਸ-ਸਲਾਤ व आतु ज़कात। ਨਮਾਜ਼ ਨੂੰ ਕਾਇਮ ਕਰੋ ਅਤੇ ਜ਼ਕਾਤ ਦਿਓ। ਜ਼ਕਾਤ ਦੇਣਾ ਇੱਕ ਪਾਕੀਜ਼ਗੀ ਹੈ। ਕਿਸੇ ਵੀ ਗੰਦੀ ਚੀਜ਼ ਦੀ ਜਦੋਂ ਤੁਸੀਂ ਉਹਦੀ ਜ਼ਕਾਤ ਅਦਾ ਕਰ ਦਿੰਦੇ ਹੋ ਉਹ ਪਾਕ ਹੋ ਜਾਂਦੀ ਹੈ। ਯਾਨੀ ਪਾਕੀਜ਼ਗੀ ਔਰ ਨਮਾਜ਼ ਦੀ ਕਾਇਮੀਅਤ, ਨਮਾਜ਼ ਨੂੰ ਕਾਇਮ ਕਰਨਾ। ਨਮਾਜ਼ ਤੁਹਾਡੇ ਕਿਰਦਾਰ ਤੋਂ ਨਜ਼ਰ ਆਉਂਦੀ ਹੈ ਕਿ ਤੁਸੀਂ ਅੱਲਾਹ ਤਾਲਾ ਦੇ ਵਾਕਈ ਤਾਬੇਦਾਰ ਬੰਦੇ ਹੋ। ਹੁਣ ਜਦੋਂ ਅਸੀਂ ਆਪਣੀਆਂ ਤਮਾਮ ਜਿਹੜੀਆਂ ਨੇ ਅਸੀਂ ਜੋ ਬੁਰਾਈਆਂ ਕੀਤੀਆਂ, ਜੋ ਅਸੀਂ ਕੰਮ ਕੀਤੇ, ਅਸੀਂ ਸੁਬਾਹ ਤੋਂ ਲੈ ਕੇ ਜ਼ੋਹਰ ਦੀ ਨਮਾਜ਼ ਤੱਕ ਟਾਈਮ ਦੇ ਵਿੱਚ ਅਸੀਂ ਆਪਣੇ ਕਾਰੋਬਾਰ ਦੇ ਵਿੱਚ ਝੂਠ ਵੀ ਬੋਲਿਆ ਹੋਏਗਾ, ਕਿਸੇ ਨਾਲ ਜ਼ਿਆਦਤੀ ਵੀ ਕੀਤੀ ਹੋਏਗੀ, 100 ਜਿਹੜੇ ਕੰਮ ਸਨ ਉਹ ਅਸੀਂ ਗਲਤ ਕੀਤੇ ਹੋਣਗੇ ਅਤੇ ਉਹਨਾਂ ਦੇ ਵਿੱਚ ਕੋਈ 10 ਚੰਗੇ ਵੀ ਕੀਤੇ ਹੋਣਗੇ। ਬਹਰਹਾਲ ਫਿਰ ਜਦੋਂ ਅਸੀਂ ਅੱਲਾਹ ਦੇ ਹਜ਼ੂਰ ਮਸਜਿਦ ਵਿੱਚ ਹਾਜ਼ਰ ਹੁੰਦੇ ਹਾਂ ਤਾਂ ਉੱਥੇ ਅਸੀਂ ਸਰੈਂਡਰ ਕਰ ਦਿੰਦੇ ਹਾਂ ਕਿ ਆਪਣੀਆਂ ਸਾਰੀਆਂ ਕੁਵਤਾਂ ਜਿਹੜੀਆਂ ਨੇ ਨਾ ਉਹ ਅੱਲਾਹ ਤਾਲਾ ਦੇ ਅੱਗੇ ਜਿਹੜੀਆਂ ਨੇ ਨਾ ਉਹ ਅਸੀਂ ਰੱਖ ਕੇ ਆਪਣੀਆਂ ਸਾਰੀਆਂ ਚਲਾਕੀਆਂ ਉੱਥੇ ਸੁੱਟ ਕੇ ਕਿ ਯਾ ਅੱਲਾ ਮੈਂ ਬੇਬਸ ਹੋ ਗਿਆ ਵਾਂ, ਮੈਨੂੰ ਹਾਲਾਤ ਨੇ ਬੇਬਸ ਕਰ ਦਿੱਤਾ ਸੀ, ਮੈਂ ਤੇਰੀ ਬਾਰਗਾਹ ਦੇ ਵਿੱਚ ਹਾਜ਼ਰ ਹੋ ਗਿਆ, ਮੈਨੂੰ ਮਾफ़ ਕਰ ਦੇ। ਐ ਮੇਰੇ ਅੱਲਾ ਮੈਂ ਤੇਰੀ ਤਾਬੇਦਾਰੀ ਵਿੱਚ ਖੜਾ ਵਾਂ। ਐ ਮੇਰੇ ਅੱਲਾ ਤੂੰ ਹੀ ਮੇਰਾ ਸਭ ਤੋਂ ਵੱਡਾ ਮਾਬੂਦ ਹੈ, ਤੂੰ ਹੀ ਲਾਇਕ ਇਬਾਦਤ ਹੈ। ਹੱਥ ਬੰਨ੍ਹਣ ਦੇ ਉੱਤੇ ਤੇ ਇਖਤਲਾਫਾਤ ਹੈ ਨੇ। ਕੋਈ ਕਹਿੰਦਾ ਹੱਥ ਛੋੜ ਕੇ ਨਮਾਜ਼ ਪੜ੍ਹਨੀ ਚਾਹੀਦੀ ਹੈ, ਕੋਈ ਕਹਿੰਦਾ ਹੱਥ ਉੱਤੇ ਕਰਕੇ ਨਮਾਜ਼ ਪੜ੍ਹਨੀ ਚਾਹੀਦੀ ਹੈ, ਕੋਈ ਕਹਿੰਦਾ ਨਹੀਂ ਢਿੱਡ ਦੇ ਉੱਤੇ ਪੜ੍ਹਨੀ ਚਾਹੀਦੀ ਹੈ, ਕੋਈ ਕਹਿੰਦਾ ਦਰਮਿਆਨ ਵਿੱਚ ਹੱਥ ਰੱਖ ਕੇ ਨਮਾਜ਼ ਪੜ੍ਹਨੀ ਚਾਹੀਦੀ ਹੈ। ਮੇਰਾ ਇਹ ਜਿਹੜਾ ਨਾ ਇਹ ਉਹ ਨਹੀਂ ਹੈ ਮੌਜ਼ੂ ਕੀ ਗਲਤ ਹੈ ਕੀ ਸਹੀ ਹੈ। ਜਿਹੜਾ ਜੋ ਵੀ ਜਿਸ ਵੀ ਤਰੀਕੇ ਨਾਲ ਉਸ ਬਾਰਗਾਹ ਦੀ ਇਲਾਹੀ ਦੀ ਬਾਰਗਾਹ ਦੇ ਵਿੱਚ ਪੇਸ਼ ਹੁੰਦਾ ਮਨਜ਼ੂਰੀ ਕਰਨ ਵਾਲਾ ਮੇਰਾ ਰੱਬ ਹੈ। ਮੈਂ ਕੌਣ ਹਾਂ ਕਿਸੇ ਨੂੰ ਵੀ ਇਹ ਗੱਲ ਕਹਿਣ ਵਾਲੀ ਫਲਾਂ ਇਸ ਤਰੀਕੇ ਨਾਲ ਨਮਾਜ਼ ਪੜ੍ਹਦਾ ਤਾਂ ਉਹਦੀ ਨਮਾਜ਼ ਮਕਬੂਲ ਹੈ ਅਤੇ ਜਿਹੜਾ ਇੰਝ ਨਹੀਂ ਪੜ੍ਹਦਾ ਉਹਦੀ ਨਮਾਜ਼ ਮਕਬੂਲ ਨਹੀਂ। ਨਮਾਜ਼ ਜਿਹੜੀ ਹੈ ਉਹ ਅਸਲ ਦਿਲ ਦੀ ਨਮਾਜ਼ ਹੈ, ਨੀਅਤ ਦੀ ਨਮਾਜ਼ ਹੈ, ਤੁਹਾਡੇ ਕਿਰਦਾਰ ਦੀ ਨਮਾਜ਼ ਹੈ। ਤੁਹਾਡਾ ਸਰੈਂਡਰ ਕਰਨਾ ਅੱਲਾਹ ਤਾਲਾ ਦੇ ਅੱਗੇ ਹੱਥ ਚੁੱਕ ਲੈਣਾ
कि या अल्लाह मैं तेरे अगे तेरी कुदरत के अगे मैं बेबस हाँ, तू सब तू डाढ़ा मैं, तो मैं हुण तो मेरे अल्लाह जो मैं पिछे कर लिया मैनू माफ़ कर दे, तो मैं तेरी मनांगा। फिर उस तो बाद जिहड़ा ना नमाज दी नीयत है। हज़रत इब्राहीम अलैहिस्सलातो वस्सलाम ने नमाज दी नीयत जिहड़ी है वो इस तरीके दे नाल करके सानू दसी है। सूरह इनाम आयत नंबर 79 79 आयत है ना, ए नीयत है नमाज दी जिहड़ी कि हज़रत इब्राहीम अलैहिस्सलातो वस्सलाम ने की, और अल्लाह ताला ने इनू इन्ना पसंद फरमाया कि ये कुरान पाक दा हिस्सा बन गई। इन्नी वज्जहतु वजहिया लिल्लज़ी फ़तरस समावाति वल अर्ज़ हनीफ़म वमा आना मिनल मुशरिकीन। ए अल्फाज हज़रत इब्राहीम अलैहिस्सलातो वस्सलाम दे ने। उन्होंने कहा कि मैं अपना रुख अपना मूँह अपने रब की तरफ कर लिया, उहदी तरफ जिन्हें आसमाना ते ज़मीन नू पैदा किया है, ते मैं शिरक करन वालियां दे विचों नहीं हाँ। अगले हिस्से दे विच इंशाअल्लाह ताला हज़रत इब्राहीम अलैहिस्सलातो वस्सलाम दा मुख्तसर जिहा तारुफ पेश करन की कोशिश करांगी, ताकि सानू पता लग सके, साडी नवीं नस्ल नू पता लग सके कि असी जिहड़ी नमाज पढ़ने हैं इहदा असल मकसद और इहदी रूह की है। अज दा असी व्लॉग इत्थे ही ख़त्म कर रहे हैं। अल्लाह ताला सानू इहदे ते समझ के अमल करन दी तौफीक अता फरमाए और नमाज नू कायम करन दी जिहड़ी है तौफीक अता फरमाए। आमीन या रब्बल आलमीन। सदकल्लाहुल अज़ीम। जो फरमाया मेरे रब ने वो सच है, तो मैं उहदे ते